ਵੰਡਾ ਪਾ ਕੇ ਹੱਸਣ ਵਾਲੇ ਅੱਜ ਉਸ ਮਾਂ ਦਾ ਜੁਰਮ ਤਾਂ ਦੱਸਣ ਜਿਸ ਦੇ ਰਾਜ ਦੁਲਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ। ਸੱਚੀ ਵੇਖੇ ਨੇ ਮੈਂ ਹਾਲੇ ਵੀ ਇੱਕ ਦੂਜੇ ਦੀ ਰਾਹ ਤੱਕਦੇ ਜਿਹੜੇ ਕਰਮਾਂ ਮਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ। ਸਤਿ ਸ਼੍ਰੀ ਅਕਾਲ, ਆਦਾਬ। 1947 ਦੇ ਝੰਬੇ ਬਜ਼ੁਰਗਾਂ ਦੇ ਨਾਲ ਇੰਟਰਵਿਊ ਕਰਕੇ ਮੈਂ ਤੁਹਾਡੇ ਰੂਬਰੂ ਰੱਖਦਾ, ਜਿਹਦੇ ਨਾਲ ਮੈਨੂੰ ਵੀ ਖੁਸ਼ੀ ਹੁੰਦੀ ਹੈ। ਤਾਂ ਤੁਸੀਂ ਜਦੋਂ ਸ਼ੇਅਰ ਕਰਦੇ ਹੋ ਤੇ ਸੁਣਦੇ ਹੋ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਵੀ ਉਸ ਚੀਜ਼ ਨੂੰ ਪਿਆਰ ਕਰਦੇ ਹੋ ਕਿ 1947 ਦੇ ਵਿੱਚ ਸਾਡੇ ਬਜ਼ੁਰਗਾਂ ਦੇ ਨਾਲ ਜੋ ਹੋਇਆ, ਜੋ ਉਜਾੜੇ ਉਦੋਂ ਪਏ, ਉਧਰੋਂ ਉਜੜੇ ਤੇ ਇੱਧਰ ਆ ਕੇ ਕਿਵੇਂ ਵਸੇ, ਉਹ ਤੁਸੀਂ ਇੰਟਰਵਿਊ 'ਚ ਦੇਖਦੇ ਹੋ। ਉਸੇ ਐਪੀਸੋਡ ਨੂੰ ਲੈ ਕੇ ਮੈਂ ਪਹੁੰਚਾ ਵਾਂ ਭਗਤਾ ਭਾਈ। ਭਗਤਾ ਭਾਈ ਦੇ ਵਿੱਚ ਇੱਕ ਬਹੁਤ ਹੀ ਫੇਮਸ ਫੈਮਿਲੀ ਜਿਹੜੀ ਆ, ਸਾਡੇ ਬਹੁਤ ਹੀ ਪਿਆਰੇ ਕਲਾਕਾਰ ਹਰਭਜਨ ਮਾਨ ਹੋਣਾ ਦੇ ਤੇ ਗੁਰਸੇਵਕ ਮਾਨ ਦੇ ਨਾਨਕੇ। ਇਹ ਬੇਰੀਆਂ ਦੇ ਬਾਗ ਹਰਭਜਨ ਮਾਨ ਦੇ ਨਾਨਕਿਆਂ ਦਾ। ਹਰਭਜਨ ਮਾਨ ਗੁਰਸੇਵਕ ਮਾਨ ਹੋਣਾ ਦੇ ਨਾਨਾ ਜੀ 1947 ਤੋਂ ਪਹਿਲਾਂ ਜੰਮੇ ਅਤੇ ਉਹ ਕਿਵੇਂ ਉੱਜੜ ਕੇ ਉਹਨਾਂ ਦਾ ਪਰਿਵਾਰ ਆਇਆ, ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਸ ਗੱਲਬਾਤ ਨੂੰ ਸ਼ੇਅਰ ਜ਼ਰੂਰ ਕਰਿਓ, ਸਾਨੂੰ ਵੀ ਹੌਸਲਾ ਮਿਲਦਾ। ਸਾਡੇ ਨਾਲ ਨੇ ਹਰਭਜਨ ਮਾਨ ਦੇ ਵੱਡੇ ਮਾਮਾ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰਦਾਰ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪਹਿਲਾਂ ਆਪਣਾ ਨਾਮ ਦੱਸੋ ਤੇ ਹੁਣ ਕਿਹੜਾ ਇਲਾਕਾ ਆਪਣਾ ਸਰ? ਮੇਰਾ ਨਾਮ ਦਲੀਪ ਸਿੰਘ ਸਿੱਧੂ। ਇਸ ਵੇਲੇ ਅਸੀਂ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਰਹਿ ਰਹੇ ਹਾਂ। ਤੇ ਬਾਪੂ ਜਦੋਂ ਪਾਕਿਸਤਾਨ ਬਣਦਾ 47 ਵੇਲੇ ਕਿੰਨੀ ਸੀ ਉਮਰ? ਉਦੋਂ ਮੇਰੀ ਉਮਰ ਸੀ 14 ਸਾਲ ਦੇ ਵਿੱਚ। 1934 ਦਾ ਮੇਰਾ ਜਨਮ ਹੈ। ਅੱਛਾ ਜੀ। ਤੇ ਜਾਂਦੇ ਰਹੇ ਸਕੂਲ ਵਗੈਰਾ ਕਿਤੇ ਕਿ ਨਹੀਂ? ਹਾਂ, ਸਾਡੇ ਪਿੰਡ ਦੇ ਵਿੱਚ ਜਨ ਘਰ ਬਣਾਇਆ ਹੋਇਆ ਸੀਗਾ ਪਿੰਡ ਨੇ, ਜੋ ਬਰਾਤਾਂ ਵਾਸਤੇ। ਉਹਦੇ ਵਿੱਚ ਸਾਡਾ ਪ੍ਰਾਇਮਰੀ ਸਕੂਲ ਚੱਲਦਾ ਸੀ ਤੇ ਸਾਨੂੰ ਸਿੱਖ ਮਾਸਟਰ ਸੀ ਜਿਹੜਾ ਪੜ੍ਹਾਉਂਦਾ ਹੁੰਦਾ ਸੀਗਾ। ਪ੍ਰਾਇਮਰੀ ਸਕੂਲ ਮੈਂ ਉਸ ਜਨ ਘਰ ਜਿਹੜਾ ਬਾਪੂ ਤੁਹਾਡੇ ਪਿੰਡ 'ਚ ਸੀਗਾ, ਕਿਹੜੀ ਕਲਾਸ ਤੱਕ ਸੀ? ਪਿੰਡ ਦੇ ਵਿੱਚ ਸੀਗਾ, ਜਨ ਘਰ ਬਣਾਇਆ ਪਿੰਡ ਨੇ, ਸਕੂਲ ਨਹੀਂ ਸੀਗਾ। ਉਹਦੇ ਵਾਸਤੇ ਸਾਡਾ ਸਕੂਲ ਚੱਲਦਾ ਸੀਗਾ। ਸਿੱਖ ਮਾਸਟਰ ਸੀ ਗੁਰਚਰਨ ਸਿੰਘ। ਉਰਦੂ ਹੀ ਹੁੰਦਾ ਸੀ ਉਦੋਂ, ਹੋਰ ਭਾਸ਼ਾ ਨਹੀਂ ਸੀ ਹੁੰਦੀ ਕੋਈ, ਅੰਗਰੇਜ਼ੀ ਵਗੈਰਾ ਕੁਝ ਨਾ ਨਹੀਂ? ਨਾ। ਇਹ ਗੁਰਮੁਖੀ ਵੀ ਨਹੀਂ ਹੁੰਦੀ ਸੀ ਉਦੋਂ? ਨਾ। ਅੱਛਾ, ਕਿੱਥੋਂ ਤੱਕ ਪੜ੍ਹੇ ਫਿਰ ਤੁਸੀਂ? ਮੈਂ 4 ਜਮਾਤਾਂ ਦਾ ਪਿੰਡ ਕੀਤੀਆਂ। ਅੱਛਾ ਜੀ। ਉਸ ਤੋਂ ਬਾਅਦ ਫਿਰ ਮੁਸਲਮਾਨਾਂ ਦਾ ਪਿੰਡ ਸੀਗਾ ਬਾਨਮਾ। ਅੱਛਾ ਜੀ। ਉੱਥੇ ਜਾਂਦੇ ਹੁੰਦੇ ਸੀ ਤੁਰ ਕੇ। ਅੱਛਾ। 6ਵੀਂ ਕਲਾਸ ਤੱਕ ਮੈਂ ਉੱਥੇ। ਉਸ ਤੋਂ ਬਾਅਦ ਫਿਰ 47 ਦਾ ਜਿਹੜੇ ਉਧਰ ਪਾਕਿਸਤਾਨ 'ਚ ਪਿੰਡ ਨੇ ਨਾ ਬਾਪੂ, ਉਹਦੇ ਦੋ ਨਾਂ ਨੇ, ਇੱਕ ਚੱਕ ਵੀ ਕਹਿੰਦੇ ਆ, ਉਹਨੂੰ ਕੁਝ ਹੋਰ ਵੀ ਕਹਿੰਦੇ। ਤੁਹਾਡਾ ਕਿਹੜਾ ਸੀਗਾ ਭਲਾ? ਸਾਡਾ ਚੱਕ ਨੰਬਰ 200 ਤੇ ਨਾਂ ਦੇ ਹਿਸਾਬ ਨਾਲ ਕਰਤਾਰਪੁਰ। ਕਿਹੜੇ ਜ਼ਿਲ੍ਹੇ 'ਚ ਪੈਂਦਾ ਸੀ ਇਹ? ਤਹਿਸੀਲ ਸਮੁੰਦਰੀ, ਜ਼ਿਲ੍ਹਾ ਲੈਲਪੁਰ, ਹੁਣ ਫੈਸਲਾਬਾਦ ਹੈ। ਫੈਸਲਾਬਾਦ ਦੇ ਵਿੱਚ ਸੀ। ਤੇ ਕਿੱਡਾ ਕੁ ਪਿੰਡ ਸੀਗਾ ਇਹ ਵੱਡਾ? ਪਿੰਡ 200 ਘਰ ਸੀ ਬਸ। ਅੱਛਾ, ਵੱਡਾ ਨਹੀਂ ਸੀਗਾ। ਘਰ ਸੀ ਖੁੱਲੇ, ਜਿਹੜੇ ਮਰਜ਼ੀ ਗਲੀ ਪੈ ਜਾਓ। 1 ਕਿੱਲਾ ਗਲੀਆਂ ਦੀ ਚੜਾਈ ਸੀਗੀ, ਨਵੇਂ ਵਿੱਧੇ ਸੀ ਪਿੰਡ ਸਾਰੇ ਹੀ। ਅੱਛਾ ਅੱਛਾ। ਤੇ ਗੁਰਦੁਆਰੇ ਮਸਜਿਦ ਹੈ ਸੀ ਕੋਈ? ਹਾਂ, ਗੁਰਦੁਆਰਾ। ਇਹ ਸਾਡੇ ਜਿਹੜੇ ਪਿੰਡ ਸੀਗੇ, ਰੋਡ ਸਿੱਖਾਂ ਦਾ ਪਿੰਡ ਹੈ ਜਾਂ ਰੋਡ ਮੁਸਲਮਾਨਾਂ ਦਾ, ਇਸ ਢੰਗ ਨਾਲ ਸੀਗੇ ਇਹ। ਕੰਮਿਆਂ ਦੇ ਘਰ ਸੀ। ਜਿਵੇਂ ਸਾਡੇ ਪਿੰਡ ਸੀਗੇ 3 ਸਿੱਖਾਂ ਦੇ, 200 202 203 ਇਹ ਇਕੱਠੇ ਸੀਗੇ। ਇਹਨਾਂ ਵਿੱਚ ਘਰ ਸੀਗਾ ਜਾਂ ਤਾਂ ਪਖਾਣਾ ਦੇ ਜਾਂ ਮਜ਼੍ਹਬੀ ਸਿੱਖਾਂ ਦੇ 1-2 ਘਰ, ਜਾਂ ਮਰਾਸੀਆਂ ਦੇ, ਮਤਲਬ ਬਾਕੀ ਰੋਡ ਸਿੱਖ ਹੀ ਸੀ। ਇਹ ਚੱਕ 200 ਦੀ ਗੱਲ ਕਰਦੇ ਹੋ? ਹਾਂ, ਚੱਕ 200 ਦੀ। ਕੋਈ ਨਾਂ ਯਾਦ ਜੇ ਜਿਹੜੇ ਕੋਈ ਦੁਕਾਨਦਾਰ ਜਾਂ ਕੋਈ ਜਿਹੜੇ ਮਜ਼੍ਹਬੀ ਸਿੰਘ ਪਰਿਵਾਰ ਜਾਂ ਕੋਈ ਮੁਸਲਮਾਨ ਜਾਂ ਰਾਜੇ ਨਾਈ? ਹਾਂ, ਮੇਰਾ ਨਾਮ ਮਰਾਸੀਆ ਦਾ ਮੁੰਡਾ ਪੜ੍ਹਦਾ ਹੁੰਦਾ ਸੀਗਾ, ਮਨਜ਼ੂਰ। ਹਾਂ, ਉਹਦੀ ਇਸ ਵੇਲੇ ਪਤਾ ਲੱਗਿਆ ਵੀ ਮੌਤ ਹੋ ਗਈ ਹੈ। ਉਧਰ ਹੀ ਆ ਉਹ? ਉਧਰ ਹੀ ਸੀ ਉਹ, ਸਾਡੇ ਪਿੰਡ 'ਚ ਸੀ ਉਹ। ਯਾਨੀ ਉਹ ਮੁਸਲਮਾਨ ਦਾ ਘਰ ਸੀ ਉਹ, ਉੱਥੇ ਰਹਿ ਗਏ? ਉੱਥੇ ਹੀ ਰਹੇ ਉਹ ਤਾਂ। ਇੱਕ ਥਰਾਜ ਸੀਗਾ ਮੁਸਲਮਾਨ। ਅੱਛਾ ਜੀ। ਉਹ ਆਪਣਾ ਸੀਗਾ ਉਹ ਲੋਹਾਰ। ਅੱਛਾ ਅੱਛਾ। ਹਾਂ, ਉਹ ਲੋਹੇ ਦਾ ਕੰਮ ਹੀ ਕਰਦੇ ਸੀ। ਉਹਨੇ ਸਾਰੇ ਪਿੰਡ ਨੂੰ ਕਿਰਪਾਨਾਂ ਵਗੈਰਾ, ਹੋਰ ਪੇਟੀਆਂ ਸਟੀਲ ਦੀਆਂ, ਅੱਛਾ, ਸਾਰੇ ਪਿੰਡ ਨੂੰ ਬਣਾ ਕੇ ਦਿੱਤੀਆਂ ਸੀ। ਤੇ ਜੇ ਬਾਪੂ ਜੀ ਗੱਲ ਕਰੀਏ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਹੱਟੀ ਵਗੈਰਾ ਹੈਗੀ ਸੀ? ਇੱਕ ਹੀ ਹੱਟੀ ਸੀਗੀ। ਅੱਛਾ ਜੀ। ਹਾਂ, ਕਿਉਂ ਉਸੇ ਤੋਂ ਸੌਦਾ ਲੈਂਦੇ ਸੀ ਸਾਰੇ ਲੋਕ। ਅੱਛਾ ਜੀ। ਤੇ ਇਹ ਕਾਹਦੀ ਸੀ? ਕਰਿਆਨਾ ਦੀ? ਕਰਿਆਨੇ ਦੀ ਸੀ, ਆਮ ਜਿਹੜੇ ਵਰਤੋਂ ਦੀਆਂ ਚੀਜ਼ਾਂ ਜਿੰਨੀਆਂ ਸੀਗੀਆਂ ਉਹੀ। ਹੁਣ ਤਾਂ ਅੱਜ ਕੱਲ ਬੱਚੇ ਜਿਹੜੇ ਉਹ ਪੀਜੇ ਬਰਗਰ ਤੇ ਬੜਾ ਕੁਝ ਖਾਂਦੇ। ਹੈ ਹੀ ਨਹੀਂ ਸੀ ਉਹ, ਹੈ ਹੀ ਨਹੀਂ ਸੀ ਉਹ। ਤੁਸੀਂ ਕੀ ਖਾਂਦੇ ਹੁੰਦੇ? ਅਸੀਂ ਉਦੋਂ ਤਾਂ ਖਾਸ ਸਾਦਾ ਰੋਟੀ ਹੁੰਦੀ ਸੀਗੀ, ਕੋਈ ਉਹੋ ਜਿਹੀ ਜਾਂ ਵਿਆਹਾਂ ਵੂਹਾਂ 'ਚ ਲੱਡੂ ਜਲੇਬੀਆਂ ਹੁੰਦੀਆਂ ਸੀ, ਬਸ ਹੋਰ ਤਾਂ ਕੋਈ ਚੀਜ਼ ਹੁੰਦੀ ਨਹੀਂ। ਜੇ ਕੋਈ ਹੱਟੀ ਤੋਂ ਜਾ ਕੇ ਖਾਣ ਨੂੰ ਜੀ ਕਰੇ ਤੇ ਕੀ ਖਾਂਦੇ ਸੀ? ਉਹ ਜਾਂ ਤਾਂ ਪਤਾਸੇ ਤੇ ਜਾਂ ਖਿੱਲਾਂ ਇਹੀ ਆਮ ਹੁੰਦੀਆਂ ਸੀ। ਖਿੱਲਾਂ ਕੀ ਹੁੰਦੀਆਂ? ਖਿੱਲਾਂ ਜਿਹੜੀਆਂ ਚੌਲਾਂ ਦੀਆਂ ਬਣਾਉਂਦੇ ਆ, ਮਿੱਠੀਆਂ ਖਿੱਲਾਂ ਜੀਆਂ। ਅੱਛਾ ਜੀ। ਅੱਛਾ, ਬਸ ਉਦੋਂ ਇਹੀ ਚੀਜ਼ਾਂ ਹੁੰਦੀਆਂ ਸੀ? ਹਾਂ, ਬਿਸਕੁਟ ਵਗੈਰਾ ਕੋਈ ਕੁਝ ਨਹੀਂ ਸੀ ਹੁੰਦਾ ਉਦੋਂ। ਆਸੇ ਪਾਸੇ ਦੇ ਕੋਈ ਪਿੰਡ ਚੇਤੇ ਜੇ ਲਾਗੇ? ਹਾਂ, ਸਾਰੇ ਪਤਾ ਮੈਨੂੰ। ਕਿਹੜੇ? ਬਾਨਮਾ ਪਿੰਡ ਸੀ ਜਿੱਥੇ ਮੈਂ ਪੜ੍ਹਨ ਜਾਂਦਾ ਹੁੰਦਾ ਸੀਗਾ ਜੀ।
ਉੱਥੇ 6ਵੀਂ ਤੱਕ ਉੱਥੇ ਹੀ ਕੀਤੀ ਹੈ। ਸਾਨੂੰ ਮੁਸਲਮਾਨ ਮਾਸਟਰ ਪੜ੍ਹਾਉਂਦਾ ਹੁੰਦਾ ਸੀ ਤੇ ਉਹਨੇ ਉਦੋਂ ਇੱਕ ਗੱਲ ਕਹਿਣੀ ਵੀ ਪੜ੍ਹਾਈ ਦੁਨੀਆ ਦੀ ਇੱਕ ਇਕੱਲੀ ਉਹ ਚੀਜ਼ ਹੈ ਜਿਹੜੀ ਤੁਸੀਂ ਮੁੱਲ ਨਹੀਂ ਲੈ ਸਕਦੇ। ਦੁਨੀਆ ਦੀ ਹਰ ਚੀਜ਼ ਤੁਸੀਂ ਮੁੱਲ ਲੈ ਲਓਗੇ, ਨਾ ਤੁਹਾਡੇ ਤੋਂ ਕੋਈ ਖੋ ਸਕਦਾ ਹੈ। ਹਾਂ, ਤੇ ਇੱਥੇ ਉਹ ਵੀ ਮੁੱਲ ਮਿਲਣ ਲੱਗ ਗਈ ਬਸ। ਹਾਂ ਬਿਲਕੁਲ ਜੀ, ਹੁਣ ਤਾਂ ਸਿਸਟਮ ਹੀ ਉਹੋ ਜਿਹਾ ਹੋਇਆ, ਸਿਸਟਮ ਹੀ ਪੜ੍ਹਾਈ ਮੁੱਲ ਹੀ ਮਿਲਦੀ ਹੈ, ਅੱਜ ਕੱਲ੍ਹ ਵਪਾਰ ਹੋ ਗਿਆ ਨਾ। ਹਾਂ ਜੀ। ਫਿਰ 99 ਸੀ, 99 ਮੇਲਾ ਲੱਗਦਾ ਹੁੰਦਾ ਸੀ, ਮੇਲਾ ਦੇਖਣ ਜਾਂਦੇ ਹੁੰਦੇ ਸੀਗੇ। 99 ਚੱਕ। ਹਾਂ। ਅੱਛਾ। ਫਿਰ 96 ਚੱਕ ਸੀ, ਉੱਥੇ ਸਾਡੇ ਪੇਪਰ ਹੁੰਦੇ ਸੀਗੇ। ਜਿਵੇਂ 99 ਜਿਹੜਾ ਤੁਸੀਂ ਦੱਸਿਆ, ਉਹ ਮੇਲਾ ਕਿਹਦਾ ਲੱਗਦਾ ਸੀਗਾ? ਇਹ ਮੇਲੇ ਦਾ ਨਹੀਂ ਪਤਾ ਕਿਹਦਾ ਸੀਗਾ, ਮੇਲਾ ਲੱਗਦਾ। ਕਿਹਦੇ ਨਾਲ ਜਾਂਦੇ ਹੁੰਦੇ ਤੁਸੀਂ? ਉਦੋਂ ਰੜ ਕੇ ਜਾਂਦੇ ਹੁੰਦੇ ਪਿੰਡ ਦੇ, ਸਾਡਾ ਖੇਤ ਵੀ ਉਸੇ ਪਾਸੇ ਸੀਗਾ। ਅੱਛਾ ਜੀ। ਹਾਂ, ਤੇ 96 ਸਾਡੇ ਪੇਪਰ ਹੁੰਦੇ ਸੀ, ਜਿਵੇਂ ਚੌਥੀ ਦੇ ਪੇਪਰ ਜੀ। ਇੱਕ ਪਿੰਡ ਸੀਗਾ ਟੋਰਿਆਂ ਵਾਲੀ ਮੁਸਲਮਾਨ ਦਾ ਪਿੰਡ ਸੀਗਾ ਕੱਟੜ। ਉਹ ਆਪਣੇ ਤੋਂ ਉਦੋਂ ਦੂਸਰਾ ਦੋਹੇ ਜਿਹੇ ਮਨਾਉਂਦੇ ਹੁੰਦੇ ਤੇ ਉਹ ਸਰੀਰ ਨੂੰ ਤੰਗ ਕਰਦੇ ਉਹ। ਅੱਛਾ ਜੀ। ਹਾਂ, ਕਈ ਵਾਰੀ ਸੰਗਲਾਂ ਨਾਲ ਪਿੰਡਾ ਵੜਦੇ ਆ, ਕਈ ਵਾਰੀ ਸੂਏ ਨਾਲ ਘਬੋ ਲੈਂਦੇ ਆ। ਅੱਛਾ ਜੀ। ਮਤਲਬ ਉਹ ਸਰੀਰ ਨੂੰ ਤਕਲੀਫ ਦਿੰਦੇ ਉਹ। ਅਸੀਂ ਉਹ ਦੇਖਣ ਜਾਂਦੇ ਹੁੰਦੇ ਸੀ ਉੱਥੇ ਟੋਰੇ ਵਾਲੇ ਪਿੰਡ। ਤੇ ਮੇਰੇ ਬਾਪੂ ਜੀ ਜਦੋਂ ਜੋਰ ਕਟਾ ਵੱਢੀ ਚੱਲਦੀ ਸੀ ਤੇ ਮੇਰੇ ਬਾਪੂ ਜੀ ਟੋਰੇ ਵਾਲੇ ਗੁੜ ਬਣਾਉਣ ਜਾਂਦਾ ਹੁੰਦਾ ਸੀ। ਸਾਡੇ ਉੱਥੇ ਰੌਲਾ ਨਹੀਂ ਪਿਆ, ਮਾਰ ਮਰਾਈ ਨਹੀਂ ਹੋਈ ਜਮਾਂ ਹੀ ਬਿਲਕੁਲ ਵੀ। ਅੱਛਾ। ਜਿਵੇਂ ਤੁਸੀਂ ਇਹ ਗੱਲ ਕੀਤੀ ਮਾਰ ਮਰਾਈ ਨਹੀਂ ਹੋਈ, ਜਦੋਂ ਤੁਸੀਂ ਛੋਟੇ ਸੀ ਤੁਹਾਨੂੰ ਉਦੋਂ ਲੱਗਦਾ ਸੀ ਵੀ ਜਾਤ ਬਰਾਦਰੀਆਂ ਦੀਆਂ ਲੜਾਈਆਂ ਹੁੰਦੀਆਂ ਸੀ, ਕੋਈ ਮੁਸਲਮਾਨਾਂ ਸਿੱਖਾਂ ਨਵੇਂ ਸਾਡੀ ਤਾਂ ਬਹੁਤ ਖਾਣ ਪੀਣ ਦਾ ਸਾਂ ਸੀ ਮੁਸਲਮਾਨਾਂ ਦਾ, ਕੋਈ ਇਹੋ ਜਿਹਾ ਰੌਲਾ ਵਾਲੀ ਗੱਲ ਹੀ ਨਹੀਂ ਸੀ। ਇਹ ਜਿੰਨੇ ਬਜ਼ੁਰਗਾਂ ਨਾਲ ਗੱਲ ਕੀਤੀ ਨੇ ਉਹਨਾਂ ਇਹੀ ਗੱਲ ਕਹੀ ਹੈ ਕਿ ਉਹ ਸਮੇਂ ਬੜੇ ਚੰਗੇ ਸੀ, ਸਾਡਾ ਬੜਾ ਪਿਆਰ ਸੀ ਸਾਰਿਆਂ ਨਾਲ। ਕੋਈ ਰੌਲਾ ਰੱਪਾ ਵੇਖਿਆ ਆਪਦੀ ਜ਼ਿੰਦਗੀ ਤੁਸੀਂ ਉੱਥੇ ਜਿੰਨਾ ਉੱਥੇ ਹੰਡਾਈ ਹੈ? ਨਹੀਂ, ਉੱਥੇ ਕੋਈ ਰੌਲਾ ਨਹੀਂ ਦੇਖਿਆ। ਉੱਥੇ ਸਿਰਫ ਵਜ੍ਹਾ ਇਹ ਸੀਗੀ ਜਦੋਂ ਘਰ ਛੱਡਣੇ ਔਖੇ ਬਹੁਤ ਜ਼ਿਆਦਾ ਹੈ। ਬਿਲਕੁਲ ਜੀ। ਛੱਡਣ ਵੇਲੇ ਪਤਾ ਲੱਗਦਾ। ਸਾਡੇ ਜਿੰਨੇ ਲੋਕੀ ਬਾਹਰ ਅੰਦਰ ਜਾਂਦੇ ਸੀਗੇ ਉਹਨਾਂ ਨੇ ਕਿਹਾ, ਉਦੋਂ ਤੁਹਾਨੂੰ ਸ਼ਾਇਦ ਪਤਾ ਹੋਣਾ, ਵੱਡੇ ਰੇਡੀਓ ਚੱਲੇ ਹੋਏ ਸੀਗੇ। ਅੱਛਾ ਜੀ। ਤੇ ਉਦੋਂ ਪੰਚਾਇਤ ਦਾ ਰੇਡੀਓ ਲਿਆ ਕੇ ਗੁਰਦੁਆਰੇ 'ਚ ਰੱਖਿਆ ਹੋਇਆ ਸੀ। ਅੱਛਾ ਜੀ। ਤੇ ਉਸ 'ਤੇ ਖਬਰਾਂ ਹੀ ਆਉਂਦੀਆਂ ਹੁੰਦੀਆਂ ਸੀ, ਆਮ ਗੀਤ ਗੂਤ ਜੇ ਨਹੀਂ ਸੀ ਆਉਂਦੇ ਹੁੰਦੇ ਉਦੋਂ। ਤੇ ਖਬਰਾਂ ਦੇ ਵਿੱਚ ਪਤਾ ਲੱਗਦਾ ਸੀ ਵੀ ਵੰਡ ਹੋ ਗਈ ਆ ਤੇ ਆਪਾਂ ਨੂੰ ਛੱਡ ਕੇ ਜਾਣਾ ਪਊਗਾ। ਪਰ ਲੋਕੀ ਕਹਿੰਦੇ ਸੀ ਨਹੀਂ, ਇੰਨੀ ਮੌਜ ਕਰਦੇ ਆ, ਇੰਨੇ ਸੌਖੇ ਆ, ਕਿਵੇਂ ਛੱਡ ਕੇ ਜਾਵਾਂਗੇ? ਕਿਉਂ ਜ਼ਮੀਨਾਂ ਚੰਗੀਆਂ ਸੀ, ਘਰ ਚੰਗੇ ਸੀ, ਰਹਿਣੀ ਸਹਿਣੀ ਲੋਕਾਂ ਦੀ, ਬੋਲ ਚਾਲ ਲੋਕਾਂ ਦਾ, ਮੇਲ ਮਿਲਾਪ ਬਹੁਤ ਜ਼ਿਆਦਾ ਸੀ। ਤੇ ਫਿਰ ਵਿੱਚੋਂ ਲੋਕੀ ਜਿਹੜੇ ਬਾਹਰ ਅੰਦਰ ਜਾਂਦੇ ਸੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਤੁਸੀਂ ਸਮਾਨ ਦੁਗੱਡਿਆ ਤੇ ਆਪਾਂ ਨੂੰ ਜਾਣਾ ਪਊ, ਵੰਡ ਹੋ ਗਈ ਹੈ। ਪਰ ਕਹਿੰਦੇ ਨਹੀਂ ਜੀ, ਛੱਡ ਕੇ ਜਾਣਾ ਨਹੀਂ ਹੈ। ਫਿਰ ਉਹ ਵਿੱਚੋਂ ਪਰਿਵਾਰ ਖਿੱਚਣ ਲੱਗ ਗਏ ਵੀ ਇਹ ਤਾਂ ਬੱਚਿਆਂ ਨੂੰ ਵੀ ਮਰਾਉਣਗੇ ਤੇ ਆਪ ਵੀ ਮਰਨਗੇ, ਆਪਾਂ ਆਪਦੇ ਪਰਿਵਾਰਾਂ ਨੂੰ ਬਚਾਓ। ਅੱਛਾ ਜੀ। ਫਿਰ ਤਿੰਨਾਂ ਪਿੰਡਾਂ ਨੇ ਰਾਏ ਕੀਤੀ। ਤਿੰਨ ਪਿੰਡ ਵੱਜੇ ਸੀ ਆਪਣੇ ਇਹਨਾਂ ਪਿੰਡਾਂ 'ਚੋਂ ਹੀ, ਕੋਈ ਘੋਲੀਆ, ਕੋਈ ਧੂੜਕੋਟ ਦਾ, ਕੋਈ ਦੁਨੀਆ ਦਾ, ਇਹਨਾਂ ਪਿੰਡਾਂ 'ਚ ਵੱਜੇ ਸੀਗੇ। ਅੱਛਾ ਜੀ। ਤੇ ਤਿੰਨਾਂ ਪਿੰਡਾਂ ਨੇ ਰਾਏ ਕੀਤੀ, ਸਮਾਨ ਗੱਡਾਂ 'ਤੇ ਲੱਦ ਲਿਆ। ਤੜਕੇ ਤੁਰਨਾ ਸੀ, ਆਥਾਂ ਲੋਕਾਂ ਨੇ ਖਾਧੀ ਪੀਤੀ। ਜਿਹੜੇ ਆਂਢ ਗੁਆਂਢ ਮੁਸਲਮਾਨ ਦੇ ਪਿੰਡ ਸੀਗੇ ਉਹਨਾਂ ਨੂੰ ਕਿਹਾ ਵੀ ਸਮਾਨ ਲੈ ਜਾਓ ਚੱਕ ਕੇ, ਘਰਾਂ 'ਚ ਸਮਾਨ ਬਹੁਤ ਜ਼ਿਆਦਾ ਸੀ। ਅੱਛਾ, ਜਿਹੜਾ ਤੁਹਾਡਾ ਸਮਾਨ ਸੀ ਤੁਸੀਂ ਕਿਹਾ ਵੀ ਯਾਰ ਲੈ ਜਾਓ ਤੁਸੀਂ? ਲੈ ਜਾਓ ਚੱਕ ਕੇ, ਗੱਡਿਆਂ 'ਤੇ ਕੀ ਆ ਸਕਦਾ। ਹਾਂ। ਹੁਣ ਸਮਝੋ ਵੀ 3-3 4-4 ਕਿੱਲੇ ਤਾਂ ਹਰੇਕ ਦੇ ਕਮਾਉਂਦੇ ਹੁੰਦੇ ਸੀ ਆਪਦੇ, ਹਰੇਕ ਦੀ ਆਪਦੀ ਘਰਾੜੀ ਹੁੰਦੀ ਸੀ। ਹਾਂਜੀ ਹਾਂਜੀ। ਉਦੋਂ ਦੇਸੀ ਖੰਡਾਂ ਕੱਢਦੇ ਹੁੰਦੇ ਸੀ, ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਹੁੰਦੀਆਂ ਸੀਗੀਆਂ। ਤੇ ਹਰੇਕ ਦੇ ਘਰੇ ਜਿਵੇਂ ਆਪਣੇ ਕਣਕ ਹੁੰਦੀ ਆ ਹੁਣ ਦੇਸੀ ਖੰਡ ਦੀਆਂ ਬੋਰੀਆਂ ਹੁੰਦੀਆਂ ਸੀ ਲੋਕਾਂ ਦੇ, ਤਾਂ ਇੰਨਾ ਸੀਗਾ। ਤੇ ਉਹ ਕਹਿੰਦੇ ਸਾਡੇ ਹਿੰਮਤ ਨਹੀਂ, ਅਸੀਂ ਤੁਹਾਡਾ ਸਮਾਨ ਚੱਕ ਲਈਏ, ਕੋਈ ਦੂਰ ਨੇੜੇ ਦਾ ਭਾਵੇਂ ਲੈ ਜੀ, ਅਸੀਂ ਨਹੀਂ। ਪਿਆਰ ਦੀ ਗੱਲ ਹੈ ਨਾ ਜੀ, ਉਹ ਕਿਹੜੇ ਹਿੰਮਤ ਨਾਲ ਚੱਕਦੇ। ਹਾਂ ਜੀ। ਤੇ ਸ਼ਾਮ ਨੂੰ ਲੋਕਾਂ ਨੇ ਖਾਧੀ ਪੀਤੀ ਵੀ ਹੁਣ ਤਾਂ ਪਿੰਡ ਛੱਡ ਕੇ ਜਾਣਾ ਹੀ ਆ। ਤੜਕੇ ਕਿਸੇ ਤੋਂ ਗੱਡਾ ਬਾਹਰ ਨਹੀਂ ਨਿਕਲਿਆ, ਕਿਸੇ ਨੇ ਦਰਵਾਜ਼ੇ ਛੱਡਤਾ, ਕਿਸੇ ਨੇ ਵਿਹੜੇ ਛੱਡਤਾ, ਫਿਰ ਰਹਿਣ ਲੱਗ ਗਏ ਹਫਤਾ। ਫਿਰ ਮੈਂ ਆਪਦੇ ਪਿੰਡ ਨਹੀਂ ਸੀਗਾ, ਜੇ ਸਾਡਾ ਚੱਕ ਨੰਬਰ 200, ਮੈਂ ਚੱਕ ਨੰਬਰ 203 ਦੇ ਵਿੱਚ ਸੀਗਾ। ਅੱਛਾ ਜੀ। ਜਦੋਂ ਤੁਰੇ ਆ। ਹਾਂ। ਉਹਦੀ ਵਜ੍ਹਾ ਸੀ ਸਾਡਾ ਘਰ ਸੀ ਬਾਹਰਲੇ ਪਾਸੇ। ਅੱਛਾ ਜੀ। ਤੇ ਮੇਰੇ ਨਾਨਕਾ ਤੋਂ ਪਿੰਡ ਸੀਗਾ, ਮੇਰੀ ਨਾਨੀ ਲੱਗਦੀ ਸੀ, ਮੈਂ ਉਹਨਾਂ ਦੇ ਘਰੇ ਪੈਂਦਾ ਹੁੰਦਾ ਸੀ ਰਾਤ ਨੂੰ। ਉਹ 200 ਤੋਂ ਚੱਕ ਕੇ 203 'ਚ ਆ ਗਏ ਤੇ ਮੈਨੂੰ ਵੀ ਨਾਲ ਲਏ, ਮੈਂ ਉੱਥੇ ਸੀ। ਅੱਛਾ ਜੀ। ਉਦੋਂ ਫਿਰ ਤੁਸੀਂ ਨਿਕਲੇ ਕਿਵੇਂ ਉਦੋਂ ਪਰਿਵਾਰ? ਨਿਕਲੇ ਉਹ ਫਿਰ ਉਹੀ ਦੱਸਦਾ ਮੈਂ, ਜਦੋਂ ਫਿਰ ਨਾ ਤੁਰੇ ਲੋਕੀ ਰਹਿਣ ਲੱਗ ਗਏ। 47 ਤੋਂ ਪਹਿਲਾਂ ਕਤਲ ਨਹੀਂ ਸੀ ਹੁੰਦਾ, ਕਦੇ ਕਦੇ ਬੰਦਾ ਮਾਰਿਆ ਕਦੇ ਕਿਸੇ ਨੇ ਸੁਣਿਆ ਨਹੀਂ ਸੀਗਾ। ਅੱਛਾ ਜੀ। ਬਹੁਤ ਘੱਟ ਕਤਲ ਹੁੰਦਾ ਸੀ, ਜੇ ਕਿਤੇ ਹੋ ਵੀ ਜਾਂਦਾ ਲੋਕਾਂ ਨੂੰ ਧਰਤੀ ਦਾ ਰੰਗ ਲਾਲ ਦੀਦਾ ਸੀ, ਇੰਨਾ ਮਤਲਬ ਬੰਦੇ ਮਾਰੇ ਦਾ ਪਾਪ ਮੰਨਿਆ ਜਾਂਦਾ ਸੀ। ਵਾਹ ਜੀ ਵਾਹ। ਜਿਹੜੇ ਪਿੰਡ ਮੈਂ ਸੀਗਾ ਉਸ ਪਿੰਡ ਇੱਕ ਮੁਸਲਮਾਨ ਮਾਰਤਾ ਆਪਣੇ ਸਿੱਖ ਨੇ। ਅੱਛਾ, ਮੰਗਤਾ ਸੀ। ਰੱਬ ਜਾਣੇ ਤੋਂ ਸ਼ਰਾਬੀ ਸੀਗਾ, ਰੱਬ ਵਾਲੇ ਉਹਨੇ ਕਿਹਾ ਵੀ ਲੋਕੀ ਤੁਰਦੇ ਨਹੀਂ ਗਏ, ਸਮਾਨ ਗੱਡਾਂ 'ਤੇ ਲੱਦਿਆ ਹੋਇਆ ਸੀਗਾ। ਤੇ ਉਹਦਾ ਘੋੜੀ 'ਤੇ ਮਾਰ ਕੇ ਪੱਤੇ ਲਈ ਗਿਆ। ਬਾਕੀ ਜਿੰਨੇ ਅਸੀਂ ਜਵਾਕ ਬੁੜੀਆਂ ਕੁੜੀਆਂ ਸਾਨੂੰ ਸਭ ਨੂੰ ਥਾਂ ਥਾਂ 'ਤੇ ਸਮਾਨਤਾ 'ਚ ਬੰਦ ਕਰਤਾ, ਲਾ ਕੇ ਜਿੰਦੇ ਲਾ ਤੇ ਉੱਤੋਂ ਜਿੰਦੇ ਲਾ ਕੇ। ਤੇ ਫਿਰ ਰੌਲਾ ਪਿਆ ਲੋਕਾਂ ਨੇ, ਕਹਿੰਦੇ ਅੰਦਰ ਅੱਗ ਲਾ ਕੇ ਸਾੜ ਦੇਣੇ, ਬਾਹਰ ਕੱਢੇ ਇਹਨਾਂ ਨੂੰ।
ਫਿਰ ਉੱਥੇ ਇਹਨਾਂ ਨੂੰ ਬਾਹਰ ਕੱਢਿਆ। ਫਿਰ ਜਿਹੜੀ ਮੇਰੀ ਨਾਨੀ ਲੱਗਦੀ ਸੀ, ਇੱਕ ਉਹਨਾਂ ਦਾ ਮੁੰਡਾ ਸੀ ਮੇਰੀ ਉਮਰ ਦਾ, ਉਹ ਜੋ ਘਬਰਾਈ ਫੜੀ ਸਾਨੂੰ ਲੈ ਕੇ ਤੇ ਕਮਾਦੀ ਜਾ ਵੜੀ। ਅੱਛਾ। ਤੇ ਉੱਥੇ ਫਿਰ ਕਿਸੇ ਨੇ ਦੇਖ ਲਿਆ, ਕਹਿੰਦੇ ਬੁੜੀ ਤਾਂ ਮਰਨ ਵਾਲੀ ਆ, ਜਵਾਕਾਂ ਨੂੰ ਮਰਾਉਗੇ। ਫਿਰ ਉੱਥੋਂ ਕੱਢ ਕੇ ਲਿਆਏ। ਇਸ ਢੰਗ ਨਾਲ ਤੁਰੇ ਸੀ। ਘਰ ਛੱਡਣੇ ਔਖੇ ਬਹੁਤ ਆ, ਬੜੇ ਔਖੇ। ਇੰਨਾ ਬਾਪੂ ਜੀ ਆਪਾਂ ਖੱਜਲ ਹੋਏ ਆ, ਉਧਰ ਉੱਜੜ ਕੇ ਆਏ ਆ, ਤੁਹਾਨੂੰ ਲੱਗਦਾ ਵੀ ਇਹ ਉਜਾੜਾ ਚਾਹੀਦਾ ਸੀ? 47 ਦੀ ਵੰਡ ਸਹੀ ਹੋਈ ਆ? ਨਹੀਂ, ਅਸੀਂ ਤਾਂ ਕਦੋਂ ਕਹਿੰਦੇ ਵੀ ਸਹੀ ਹੋਈ ਆ। ਅਸੀਂ ਤਾਂ ਕਹਿੰਦੇ ਵੀ ਕਿਤੇ ਨਹਿਰੂ ਤੇ ਜਿੰਨਾ ਸਮਝੌਤਾ ਕਰ ਲੈਂਦੇ, ਪਾਕਿਸਤਾਨ ਇਹਨਾਂ ਨਾ ਬਣਦਾ, ਹਿੰਦੁਸਤਾਨ ਦੀ ਤਾਕਤ ਕਿੰਨੀ ਘਟ ਗਈ। ਕਿੱਥੇ ਜੇ ਪਾਕਿਸਤਾਨ ਨਾ ਬਣਦਾ ਤੇ ਦੁਨੀਆ ਦੀ ਤਾਕਤ ਸੀ ਹਿੰਦੁਸਤਾਨ। ਹਾਂ ਬਿਲਕੁਲ, ਜਦੋਂ ਪੁਰਾਣਾ ਮੁਲਕ ਸੀਗਾ। ਹਾਂ, ਬੜੀ ਵੱਡੀ ਤਾਕਤ ਸੀ। ਚੰਗਾ ਏਰੀਆ ਤਾਂ ਪਾਕਿਸਤਾਨ 'ਚ ਜਾ ਵੜਿਆ ਸਾਰਾ, ਚੰਗੇ ਜ਼ਿਲ੍ਹੇ ਸਾਰੇ ਪਾਕਿਸਤਾਨ ਚਲੇ ਗਏ। ਜ਼ਿਆਦਾ ਪੰਜਾਬ ਤਾਂ ਉਧਰ ਹੀ ਰਹਿ ਗਿਆ। ਉੱਧਰ ਰਹਿ ਗਿਆ। ਜੇ ਤੁਹਾਨੂੰ ਹੁਣ ਤੁਹਾਡੇ ਪਿੰਡ ਕੋਲੇ ਬਾਹਰ ਗੇਟ ਤੇ ਛੱਡ ਦਈਏ, ਬਾਹਰ ਤੇ ਲੱਭ ਲਓਗੇ ਘਰ? ਹਾਂ, ਸਭ ਕੁਝ ਲੱਭ ਗਿਆ। ਅਸੀਂ ਇਹ ਭਾਜਨ ਨੂੰ ਕਹਿੰਦਾ ਸੀ ਕਰਦੇ ਪ੍ਰੋਗਰਾਮ ਬਣਾਉਣੇ ਆ, ਫਿਰ ਦੇਖਦੇ ਆ। ਅੱਛਾ ਜੀ। ਨਹੀਂ, ਜ਼ਰੂਰ ਜਾ ਕੇ ਆਓ, ਕਿਉਂਕਿ ਇੱਕ ਮਨ ਦੀ ਤ੍ਰਿਸ਼ਨਾ ਜਿਹੜਾ ਪੁਰਾਣਾ ਪਿੰਡ ਵੇਖਣਾ। ਐਂ ਤਾਂ ਲਾਹੌਰ ਦਾ ਪੱਤਰਕਾਰ ਆ ਇੱਕ ਅਬਦੁਲ ਰਸ਼ੀਦ। ਹਾਂਜੀ। ਉਹ ਤਾਂ ਬਹੁਤ ਕਹਿੰਦਾ ਉਸੇ ਹੱਦ ਤੋਂ ਲੈ ਕੇ ਜਾਵਾਂਗੇ ਜਿੱਥੇ ਘੁਮਾ ਕੇ ਲਿਆਵਾਂਗੇ। ਨਹੀਂ, ਬੜਾ ਪਿਆਰ ਕਰਦੇ ਆ। ਫੌਜ 'ਚ ਵੀ ਰਹੇ ਹੋ ਤੁਸੀਂ? ਹਾਂ, 15 ਸਾਲ ਲਾਏ ਫੌਜ 'ਚ ਮੈਂ। ਅੱਛਾ। ਉਦੋਂ ਘਰ ਦੀ ਹਾਲਤ ਇਹੋ ਜਿਹੀ ਸੀਗੀ, ਉਧਰੋਂ ਆ ਕੇ ਇੱਧਰ ਤੰਗੀ ਬਹੁਤ ਜ਼ਿਆਦਾ ਕੱਟੀ ਹੈ। ਬਿਲਕੁਲ, ਸਾਰਿਆਂ ਨੇ। ਹਾਂ, ਪਿੰਡ ਨੇ ਕੋਈ ਮਦਦ ਨਹੀਂ ਕੀਤੀ। ਮੈਨੂੰ ਤਾਂ ਪੱਠੇ ਲੈਣ ਭੇਜਿਆ ਸੀ ਘਰਦਿਆਂ ਨੇ, ਤੇ ਮੈਂ ਜਾ ਕੇ ਫਿਰੋਜ਼ਪੁਰ ਭਰਤੀ ਹੋ ਗਿਆ। ਇਹ ਘਰ ਦੇ ਭਾਲਦੇ ਫਿਰ ਪਤਾ ਨਹੀਂ ਕਿੱਧਰ ਉੱਠ ਗਿਆ। ਅੱਛਾ, ਘਰੋਂ ਪੱਠੇ ਲੈਣ ਗਏ? ਹਾਂ, ਪੱਠੇ ਲੈਣ ਗਿਆ ਸੀਗਾ। ਬਹੁਤ ਕੁਝ ਦੇਖਿਆ ਜ਼ਿੰਦਗੀ 'ਚ। ਕਾਹਦੇ ਤੇ ਗਏ ਫਿਰੋਜ਼ਪੁਰ? ਫਿਰੋਜ਼ਪੁਰ ਇੱਥੋਂ ਗਿਆ, ਤੁਰਕੇ ਦਾ ਗਿਆ ਜੈਤੋ ਵੇ ਦੀ ਰੋੜੀ ਤੋਂ ਘੋੜੀ ਲਈ ਬੁੱਟਰੀ ਗਿਆ। ਬੁੱਟਾਂ ਤੋਂ ਬੰਦਾ ਲੈ ਇੱਕ ਨਾਲ ਗਏ ਮਚਾਕੀ ਤੋਂ ਫਿਰੋਜ਼ਪੁਰ ਜਾ ਕੇ ਭਰਤੀ ਹੋ ਗਿਆ। ਬਸ ਫੌਜ 'ਚ ਭਰਤੀ ਹੋ ਗਏ? ਹਾਂ ਜੀ, 15 ਸਾਲ ਸਰਵਿਸ ਕੀਤੀ ਹੈ। 65 ਦੀ ਲੜਾਈ ਲੜੀ ਹੈ ਸਿਆਲਕੋਟ ਸੈਕਟਰ ਦੇ ਵਿੱਚ। ਅੱਛਾ। ਉਸ ਤੋਂ ਬਾਅਦ ਫਿਰ ਮੈਂ ਪੈਨਸ਼ਨ ਆ ਗਿਆ। ਮੈਂ ਜੇ ਕੋਈ ਮੈਨੂੰ ਚੰਗੀ ਗੱਲ ਮਿਲ ਜਾਂਦੀ ਹੈ, ਮੈਂ ਉਹ ਨੋਟ ਕਰਦਾ ਹਾਂ। ਜਾਂ ਮੇਰੇ ਮਨ ਦੇ ਵਿੱਚ ਕੋਈ ਵਾਰ ਉੱਠਦਾ ਹੈ, ਉਹ ਵੀ ਮੈਂ ਕਾਪੀ ਤੇ ਨੋਟ ਕਰਦਾ। ਵੈਸੇ ਭੁੱਲ ਜਾਣਾ, ਯਾਦਦਾਸ਼ਤ ਤੋਂ ਪਹਿਲਾਂ ਨਾ ਕਮਜ਼ੋਰ ਹੋਈ ਵੀ ਹੈ। ਪੁਰਾਣੀਆਂ ਗੱਲਾਂ ਸਾਰੀਆਂ ਚੇਤੇ ਹੈ, ਹੁਣ ਵਾਲੇ ਭੁੱਲ ਦੇ ਨਾਲ ਵੀ ਉਦੋਂ ਕੋਈ ਆ ਕੇ ਵਾਢੀਆਂ ਵੁੱਡੀਆਂ ਕਰਦੇ ਰਹੇ ਆਪਦੇ ਹੱਥੀਂ? ਹਾਂ, ਵਾਢੀਆਂ ਕਰਦੇ ਰਹੇ, ਪੱਠੇ ਵੀ ਖੋਦ ਕੇ ਲਿਆਉਂਦੇ ਰਹੇ, ਬਾਲਣ ਵੀ ਚੁੰਕ ਕੇ ਲਿਆਉਂਦੇ, ਬਹੁਤ ਕੁਝ ਦੇਖਿਆ ਜ਼ਿੰਦਗੀ ਦੇ ਵਿੱਚ। ਉਦੋਂ ਦਾ ਪੈਰ ਵੀ ਨੰਗੇ ਹੁੰਦੇ ਸੀਗੇ। ਹੁਣ ਤੁਹਾਡੀ ਉਮਰ ਕਿੰਨੀ ਹੋ ਗਈ ਹੈ? ਹੁਣ ਮੈਨੂੰ 99ਵਾਂ ਸਾਲ ਚੱਲਦਾ। 99 ਸਾਲ? ਹਾਂ। ਸਿਹਤ ਬੜੀ ਵਧੀਆ ਤੁਸੀਂ ਰੱਖੀ ਬਣਾ ਕੇ। ਚਲੋ, ਇਹਨਾਂ ਵੀ ਬਾਜ਼ਾਰੂ ਚੀਜ਼ ਤੋਂ ਬਚਾ ਰੱਖਿਆ ਹੈ। ਬਾਜ਼ਾਰੂ ਚੀਜ਼ ਨਹੀਂ ਖਾਂਦਾ, ਘਰ ਦੀ ਸਾਦਾ ਰੋਟੀ ਬਸ। ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਕੀ ਕਹੋਗੇ? ਉਹਨਾਂ ਦਾ ਨਸ਼ਿਆਂ 'ਤੇ ਲੱਗੇ, ਵੀ ਕਰੀਏ ਕੀ ਆ। ਸਾਡੇ ਵੇਲੇ ਤਾਂ ਨਸ਼ਾ ਅਸੀਂ ਤਾਂ ਪੜ੍ਹਦੇ ਨੂੰ ਪਤਾ ਨਹੀਂ ਸੀ ਨਸ਼ਾ ਕੀ ਚੀਜ਼ ਹੁੰਦੀ, ਕੋਈ ਚੀਜ਼ ਹੁੰਦੀ ਹੈ। 10ਵੀਂ ਤੱਕ ਸਟੂਡੈਂਟ ਦਾ ਤੇ ਟੀਚਰ ਦਾ ਰਿਸ਼ਤਾ ਵੀ ਸੀਗਾ ਉਦੋਂ, ਹੁਣ ਤਾਂ ਉਹ ਵੀ ਖਤਮ ਹੋ ਗਿਆ। ਉਦੋਂ ਗੁਰੂ ਕਹਿੰਦੇ? ਹਾਂ, ਗੁਰੂ ਕਹਿੰਦੇ ਸੀ। ਇੱਜ਼ਤ ਮਾਸਟਰ ਦੀ ਇੱਜ਼ਤ ਬਹੁਤ ਜ਼ਿਆਦਾ ਹੁੰਦੀ ਸੀ। ਹਾਂਜੀ। ਪਿੰਡ ਵੀ ਕਰਦਾ ਸੀ ਤੇ ਸਟੂਡੈਂਟ ਤਾਂ ਕਰਨੀ ਆ। ਕੁੱਟ ਵੀ ਪੈਂਦੀ ਸੀ, ਘਰੋਂ ਵੀ ਤੇ ਸਕੂਲ 'ਚੋਂ ਵੀ। ਹੁਣ ਨਾ ਸਕੂਲ 'ਚ ਕੁੱਟ ਪੈਂਦੀ, ਨਾ ਘਰੇ ਪੈਂਦੀ ਹੈ। ਹੁਣ ਤਾਂ ਕੋਈ ਬੱਚੇ ਨੂੰ ਝਿੜਕ ਦਿੰਦਾ, ਤਾਂ ਮਾਪੇ ਆਪ ਹੀ ਕਹਿੰਦੇ ਕਿਉਂ ਝਿੜਕਿਆ ਪਈ। ਹਾਂਜੀ, ਅਸੀਂ ਮਾਰ ਹੀ ਇੱਥੋਂ ਖਾ ਗਏ ਜੀ। ਅਸੀਂ ਆਪਣੇ ਖਾਸ ਕਰਕੇ ਜ਼ਿਮੀਂਦਾਰਾਂ ਦੇ ਪਰਿਵਾਰ ਨੂੰ ਛੋਟਾ ਰੱਖ ਲਿਆ। ਹਰ ਸਹੂਲਤ ਬੱਚੇ ਨੂੰ ਜੰਮਦੇ ਨੂੰ ਹਰ ਮੰਗ ਉਹਦੀ ਪੂਰੀ ਹੁੰਦੀ ਹੈ। ਉਹ ਮੰਗ ਪੂਰੀ ਹੋਣ ਕਰਕੇ ਉਹ ਬੱਚੇ 'ਚੋਂ ਗੁਣ ਪੈਦਾ ਹੀ ਨਹੀਂ ਹੁੰਦੇ ਜਿਹੜੇ ਹੋਣੇ ਚਾਹੀਦੇ ਹੈ। 18-19 ਸਾਲ ਤੱਕ ਉਹਦੀ ਹਰੇਕ ਮੰਗ ਪੂਰੀ ਹੋਈ ਜਾਂਦੀ ਹੈ ਬਸ। ਬਿਲਕੁਲ, ਜੋ ਚੀਜ਼ ਮੰਗਦਾ ਉਹਦਾ ਮਾਪੇ ਉਹਨੂੰ ਲੈ ਜਾਂਦੀ ਹੈ, ਤੇ ਉਹਦੇ ਵਿੱਚ ਚੰਗੇ ਗੁਣ ਹੀ ਨਹੀਂ ਪੈਦਾ ਹੁੰਦੇ। ਕਿਉਂ ਪਹਿਲਾਂ ਟੀਚਰ ਤਾਂ ਮਾਂ ਹੈ, ਬੱਚੇ ਦੀ ਮਾਂ ਨਹੀਂ ਘੂਰਦੀ, ਫਿਰ ਸਕੂਲ 'ਚ ਨਹੀਂ ਘੂਰਦੇ, ਫਿਰ ਚਾਂਸ ਤਾਂ ਫਿਰ ਵਿਗੜਨ ਵਾਲੇ ਬਣਨੇ ਹੀ ਬਣਨੇ ਆ। ਅਸੀਂ ਆਪਣੇ ਕੱਪੜੇ ਬਦਲਦੇ ਹਾਂ, ਮਕਾਨ ਬਦਲਦੇ ਹਾਂ, ਦੋਸਤ ਬਦਲਦੇ ਹਾਂ, ਟਰਾਂਸਪੋਰਟ ਬਦਲਦੇ ਹਾਂ, ਪਰ ਆਪਣੇ ਆਪ ਨੂੰ ਨਹੀਂ ਬਦਲਦੇ। ਜਿੰਨਾ ਚਿਰ ਅਸੀਂ ਆਪਣੇ ਆਪ 'ਚ ਬਦਲਾਅ ਨਹੀਂ ਲਿਆਉਂਦੇ, ਅਸੀਂ ਹਰ ਇੱਕ ਬੰਦਾ ਇੱਕ ਦੂਜੇ ਨੂੰ ਕਹੀ ਜਾਂਦਾ, ਆਪਣੇ ਆਪ 'ਚ ਬਦਲਾਅ ਕੋਈ ਨਹੀਂ ਲਿਆਉਂਦਾ ਗਾ। ਜਿੰਨਾ ਚਿਰ ਬਦਲਾਅ ਨਹੀਂ ਲਿਆਉਂਦੇ, ਹਰ ਬੰਦੇ 'ਚ ਬਦਲਾਅ ਆਵੇ ਤਾਂ ਫਿਰ ਜਾ ਕੇ ਸਾਡਾ ਸੁਧਾਰ ਹੋਊਗਾ। ਇੱਕ ਦੋ ਬੰਦੇ ਕੀ ਕਰ ਲੈਣਗੇ? ਕਿਸੇ ਨੇ ਫੁੱਲ ਤੋੜਿਆ ਬੂਟੇ ਨਾਲੋਂ, ਤੇ ਬੂਟੇ ਨੂੰ ਪੁੱਛਿਆ ਕਿਸੇ ਨੇ ਵੀ ਤੇਰੇ ਨਾਲ ਫੁੱਲ ਟੁੱਟਿਆ, ਤੇਰੇ ਦਰਦ ਨਹੀਂ ਹੋਇਆ? ਉਹ ਕਹਿੰਦਾ ਜਿਹਨੇ ਫੁੱਲ ਤੋੜਿਆ ਉਹ ਇੰਨਾ ਜ਼ਿਆਦਾ ਖੁਸ਼ ਸੀਗਾ, ਕਹਿੰਦਾ ਮੈਨੂੰ ਉਹਦਾ ਦਰਦ ਮਹਿਸੂਸ ਹੀ ਨਹੀਂ ਹੋਇਆ। ਇਸ ਥਿਊਰੀ ਤੇ ਚੱਲਾਂਗੇ ਤੇ ਫਿਰ ਜਾ ਕੇ ਸਾਡਾ ਸੁਧਾਰ ਹੋਊਗਾ। ਬਹੁਤ ਸੋਹਣੀ ਗੱਲ ਕੀਤੀ ਬਾਪੂ ਜੀ। ਹੁਣ ਹਰ ਬੰਦਾ ਦਾਅ ਤੇ ਹੈ। ਲੱਗਦਾ ਸੁਧਰ ਜੂਗਾ? ਮੁਸ਼ਕਿਲ ਹੀ ਲੱਗਦਾ ਜੀ। ਗੌਰਮੈਂਟ ਕਾਨੂੰਨ ਬਣਾਉਂਦੀ ਆ, ਲਾਗੂ ਨਹੀਂ ਹੁੰਦਾ ਕਾਨੂੰਨ। ਮਾਸਟਰ ਪੜ੍ਹਾਉਂਦਾ ਹੁੰਦਾ ਸੀ ਅੰਗਰੇਜ਼ੀ। ਉਹਨੇ 4 ਗੱਲਾਂ ਕਹਿਣੀਆਂ ਉਦੋਂ। ਇੱਕ ਤਾਂ ਕਹਿਣਾ ਮੁੰਡਾ ਵਿਆਹਣਾ ਚਾਹੇ ਕੁੜੀ ਵਿਆਹਣੀ, ਘਰ ਨਾਲ ਤਗੜਾ ਪਾਲਿਓ। ਅੱਛਾ ਜੀ। ਦੂਜਾ ਕੁੜੀ ਮੁੰਡੇ ਨੂੰ ਹਮੇਸ਼ਾ ਘੱਟ ਪੜ੍ਹੀ ਹੋਵੇ।
ਤੀਜੀ ਗੱਲ ਕਹਿਣੀ ਵੀ ਦੋਨੋਂ ਤੁਰੇ ਜਾਂਦੇ ਲੋਕਾਂ ਨੂੰ ਚੰਗੇ ਲੱਗਣ, ਜਾਂ ਮੁੰਡਾ ਭੱਦਾ ਜਾਂ ਕੁੜੀ ਖੂਬਸੂਰਤ ਹੈ, ਕੁੜੀ ਭੱਦੀ ਜਾਂ ਮੁੰਡਾ ਖੂਬਸੂਰਤ ਆ। ਜਿਹੜੀ ਚੌਥੀ ਗੱਲ ਕਹਿਣੀ ਉਹਨੇ ਕਹਿਣਾ ਵੀ ਜਿਹੜਾ ਬੱਚਾ ਮੇਕਅਪ ਕਰਦਾ ਹੈ, ਚਾਹੇ ਮੁੰਡਾ ਚਾਹੇ ਕੁੜੀ ਹੈ, ਉਹਦੇ 'ਚ ਨਿਗਾਹ ਰੱਖੋ, ਉਹਦੇ ਮਨ 'ਚ ਪਾਪ ਹੈ। ਅੱਜ ਕੱਲ੍ਹ ਸਾਡੇ ਸਾਧੂ ਸੰਤ ਨਹੀਂ ਬਚੇ ਵੇ ਇਹਨਾਂ ਗੱਲਾਂ ਤੋਂ। ਬਿਲਕੁਲ ਬਿਲਕੁਲ। ਫਿਰ ਕਿਵੇਂ ਕਹੀਏ ਵੀ ਸੰਤ ਆ, ਉਹ ਮੰਨੀ ਜਾਂਦੇ ਆਪਾਂ, ਪਰ ਸੰਤਾਂ ਦੇ ਗੁਣ ਹੈ ਨਹੀਂ ਉਹਨਾਂ 'ਚ। ਮੇਕਅਪ ਦੀ ਗੱਲ ਅੱਜ ਕੱਲ ਤਾਂ ਬਹੁਤ ਜ਼ਿਆਦਾ ਬਹੁਤ ਜਿਹੜਾ ਜ਼ਿਆਦਾ ਹਾਂਜੀ। ਹੋ ਗਿਆ ਜੀ, ਕਿੰਨੇ ਸਲੂਨ ਖੁੱਲ ਗਏ ਆ। ਹਾਂ। ਹੁਣ ਬੀਬੀਆਂ ਕੁੜੀਆਂ ਜਿਹੜੀਆਂ ਉਦੋਂ ਸਾਰਾ ਘਰ ਦਾ ਸੋਨਾ, ਕੂੜਾ ਹਾਂ। ਬੋਕਰ ਹਾਂ। ਪੱਠੇ ਵੀ ਪਾਉਂਦੀਆਂ ਸੀ, ਹਾਂ। ਉਹ ਅੱਜ ਕੱਲ ਜਿਹੜੀਆਂ ਉਹ ਜਾ ਕੇ ਸਲੂਨ ਤੇ ਜਾਂਦੀਆਂ, ਨੌ ਵੱਡੇ ਵੱਡੇ ਉਹਨਾਂ ਦੇ ਹੁੰਦੇ ਨੇ, ਉਹ ਕੌਣ ਆਟਾ ਗੁੰਨੂ ਰੋਟੀ ਪਕਾਊ ਜਿਹਦੇ ਨੌ ਹੀ ਏਡੇ ਏਡੇ ਲੰਮੇ ਆ। ਹਾਂ। ਕੁੜੀਆਂ ਨੂੰ ਚੱਜਦਾ ਕੱਪੜਾ ਨਹੀਂ ਸੀ ਪਾਉਣ ਦਿੰਦੇ ਹੂੰ ਵੀ ਚਲ ਵਿਆਹ ਵੇਲੇ ਇਹਨਾਂ ਨੂੰ ਜ਼ਿਆਦਾ ਰੂਪ ਚੜੂਗਾ, ਜੇ ਪਹਿਲਾਂ ਚੰਗੇ ਜਿਹੇ ਕੱਪੜੇ ਪਾਤੇ ਫਿਰ ਇਹ ਸਿਸਟਮ ਸੀਗਾ ਪਹਿਲਾਂ। ਫਿਰ ਜਿਹੜਾ ਇਹ ਔਰਤ ਬਰਾਬਰ ਲਿਆਉਣ ਦੀ ਗੱਲ ਹੋ ਰਹੀ ਸੀ ਵੀ ਔਰਤ ਦਾ ਰੁਤਬਾ ਮਰਦ ਦੇ ਬਰਾਬਰ ਲਿਆਓ ਜੀ, ਚਾਹੇ ਉਹ ਐਮਐਲਏ ਦੀ ਟਿਕਟ ਦੇਣੀ ਹੈ, ਚਾਹੇ ਕੋਈ ਵੀ ਨੌਕਰੀ ਪੇਸ਼ਾ ਦੇਣਾ ਹੈ, ਉਹਨੂੰ ਕਿਵੇਂ ਦੇਖਦੇ ਹੋ? ਉਹਨੂੰ ਤਾਂ ਮੈਂ ਤਾਂ ਕੋਈ ਖਾਸ ਜ਼ਿਆਦਾ ਇਹ ਤਰਜੀਹ ਦਿੰਦਾ ਵੀ ਜਿਹੜੇ ਘਰ ਦੇ ਵਿੱਚ ਔਰਤ ਦੀ ਸਰਦਾਰੀ ਚੱਲਦੀ ਆ, ਉਹ ਘਰ ਫਲਦਾ ਨਹੀਂ ਹੈ। ਦੇਖੇ ਤੁਸੀਂ ਆਪਦੀ ਨਜ਼ਰ 'ਚ? ਹਾਂ, ਮਹਿਸੂਸ ਕੀਤਾ ਇਸੇ ਚੀਜ਼ ਨੂੰ। ਤੇ ਬਾਪੂ ਜੀ ਆਪਾਂ ਹੁਣ ਗੱਲ ਹਰਭਜਨ ਦੀ ਕਰੀਏ ਹਾਂਜੀ ਵੀ ਹਰਭਜਨ ਮਾਨ ਤੁਹਾਡਾ ਭਣੇਵਾ, ਹਾਂਜੀ। ਤੇ ਤੁਸੀਂ ਕਿੰਨੇ ਭੈਣ ਭਰਾ ਸੀਗੇ? ਜਿਹੜਾ ਇਹ ਹਰਭਜਨ ਕਿਹੜੀ ਭੈਣ ਦਾ ਬੇਟਾ ਹੈ? ਅਸੀਂ ਸੀਗੇ 5 ਭੈਣ ਭਰਾ ਸੀਗੇ, ਹਾਂਜੀ 3 ਭੈਣਾਂ। ਹਾਂ। ਵੱਡੀ ਭੈਣ ਸਭ ਤੋਂ ਵੱਡੀ, ਮੈਥੋਂ ਵੱਡੀ ਸੀਗੀ, ਉਹਦਾ ਨਾਮ ਵੀ ਦਲੀਪ ਕੌਰ ਹੀ ਸੀ। ਅੱਛਾ, ਤੁਹਾਡਾ ਨਾਮ ਵੀ ਦਲੀਪ ਸਿੰਘ? ਹਾਂ ਜੀ, ਉਹਦਾ ਨਾਮ ਦਲੀਪ ਕੌਰ। ਉਹਦਾ ਨਾਮ ਦਲੀਪ ਕੌਰ ਰੱਖਤਾ, ਹਾਂਜੀ। ਹਰਭਜਨ ਮਾਨ ਦੀ ਜਿਹੜੀ ਮਾਤਾ ਹੈ? ਮਾਤਾ, ਹਾਂ ਜੀ। ਹੂੰ। ਉਹਦਾ ਜਨਮ ਇੱਧਰਲਾ ਸੀ, ਅੱਛਾ ਜੀ। ਮੇਰਾ ਜਨਮ ਪਾਕਿਸਤਾਨ ਦਾ ਸੀ। ਕਿੰਨੇ ਛੋਟੇ ਸੀ ਤੁਹਾਡੇ ਤੋਂ? ਨਹੀਂ ਤੁਹਾਡੇ ਤੁਹਾਡੇ ਵੱਡੇ ਸੀ ਮੈਥੋਂ। ਅੱਛਾ, ਵੱਡੇ ਸੀਗੇ। 2 ਸਾਲ ਵੱਡੇ ਸੀ। ਅੱਛਾ, ਉਹ ਕਿਉਂਕਿ ਤੁਹਾਡੀ ਇੱਧਰ ਆਉਣੀ ਜਾਣੀ ਪਹਿਲਾਂ ਹੀ ਸੀ, ਇੱਧਰੋਂ ਤੁਸੀਂ ਉੱਧਰ ਗਏ ਸੀ? ਹਾਂ, ਇੱਧਰੋਂ ਗਏ ਸੀ, 34 'ਚ ਗਏ ਅਸੀਂ। 34 'ਚ ਮੇਰਾ ਜਨਮ, ਉੱਧਰ ਮੇਰਾ ਜਨਮ ਪਾਕਿਸਤਾਨ ਦਾ ਹੈ। ਤੁਸੀਂ 1934 ਚ ਭਗਤੇ ਭਾਈ ਕੇ ਤੋਂ ਉੱਠ ਕੇ 200 ਚੱਕ ਚ ਚਲੇ ਗਏ? ਚਲੇ ਗਏ, ਤੇ ਮੇਰਾ ਜਨਮ ਪਾਕਿਸਤਾਨ ਦਾ ਹੈ। ਤੇ ਹਰਭਜਨ ਮਾਨ ਤੇ ਗੁਰਸੇਵਕ ਉਹਨਾਂ ਦੀ ਜਿਹੜੀ ਮਾਤਾ ਸੀਗੀ, ਉਹਨਾਂ ਦਾ ਜਨਮ ਇੱਧਰ? ਉਹਨਾਂ ਦਾ ਜਨਮ ਇੱਧਰ, ਤੁਹਾਡਾ ਉੱਧਰ ਦਾ ਹੋ ਗਿਆ? ਉੱਧਰਲਾ ਹੋ ਗਿਆ। ਮੇਰਾ ਜਨਮ ਵੀ ਸਾਡਾ ਆਪਦਾ ਘਰ ਨਹੀਂ ਸੀ ਬਣਾਇਆ। ਹੂੰ। ਜਿਹੜੀ ਮੇਰੀ ਨਾਨੀ ਸੀਗੀ, ਇੱਥੋਂ ਜਦੋਂ ਗਏ ਆ ਤੇ ਜਾਣ ਸਾਰੀ ਦੱਸਦੇ ਵੀ ਉਦੋਂ ਉਹਨਾਂ ਦੇ ਘਰੇ ਸੀਗੇ ਅਸੀਂ ਜਦੋਂ ਮੇਰਾ ਜਨਮ ਹੋਇਆ ਹੈ। ਨਾਨਕਿਆਂ ਦੇ ਘਰੇ ਸੀ? ਹਾਂ। ਤੇ ਇਹ ਹਰਭਜਨ ਮਾਨ ਉਹਨਾਂ ਦੀ ਜੇ ਗੱਲ ਕਰੀਏ, ਕਿਵੇਂ ਦਾ ਇਹਨਾਂ ਦਾ ਸੁਭਾਅ, ਨੇਚਰ ਦੋ ਭਰਾਵਾਂ ਦੀ, ਤੇ ਇਹ ਗਾਇਕੀ ਵਾਲੇ ਪਾਸੇ ਕਿਵੇਂ ਆ ਗਏ? ਤੁਹਾਡੇ ਖਾਨਦਾਨ ਚ ਕੋਈ ਹੈ ਸੀ? ਸਾਡੇ ਖਾਨਦਾਨ 'ਚ ਤਾਂ ਕੋਈ ਨਹੀਂ ਸੀਗਾ। ਹੂੰ। ਇਹ ਭੈਣ ਜ਼ਿਆਦਾ ਬਿਮਾਰ ਰਹਿੰਦੀ ਸੀਗੀ, ਕੈਂਸਰ ਦੀ ਮਰੀਜ਼ ਸੀਗੀ, ਬਹੁਤ ਚਿਰ ਦਾਖਲ ਰੱਖੇ ਸੀ ਲੁਧਿਆਣੇ। ਅਸੀਂ, ਮੈਂ ਤੇ ਮੇਰੇ ਘਰੋਂ ਅਸੀਂ ਕੋਲੇ ਹੁੰਦੇ ਸੀ ਜ਼ਿਆਦਾ ਇਹਨਾਂ ਦੇ। ਇਹ ਤਾਂ ਉਦੋਂ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਸੀਗੇ। ਪ੍ਰਾਇਮਰੀ ਸਕੂਲ 'ਚ ਪੜ੍ਹਦਾ ਹੀ ਇਹਨਾਂ ਦੇ ਖੇਮੂਆਂ ਨੇ? ਹਾਂ, ਖੇਮੂਆਂ ਨੇ। ਅੱਛਾ ਜੀ। ਇਹਨਾਂ ਦੇ ਉੱਥੇ ਕੁਟੀਆ ਇੱਕ। ਅੱਛਾ ਜੀ। ਕੁਟੀਆ ਦੇ ਵਿੱਚ ਇਹ ਜਾਂਦੇ ਤੇ ਉੱਥੇ ਥੋੜ੍ਹੇ ਬਹੁਤ ਇਹ ਗਾਉਂਦੇ ਹੁੰਦੇ ਸੀਗੇ। ਉੱਥੇ ਹੌਲੀ ਹੌਲੀ ਲੱਗਣ ਲੱਗਦੀ ਇਹਨਾਂ ਨੂੰ ਇਹ। ਹੂੰ। ਫਿਰ ਵਧੀ ਤੁਰੇ ਗਏ, ਫਿਰ ਬਾਹਰ ਚਲੇ ਗਏ। ਤੇ ਬੜਾ ਵੱਡਾ ਨਾਂ ਹੈ, ਤੇ ਆਉਂਦਾ ਜਾਂਦਾ ਫਿਰ ਤੁਹਾਡੇ ਕੋਲ ਗੇੜਾ ਮਾਰ ਹਾਂ ਲੈਂਦੇ? ਹਾਂ, ਆਉਂਦੇ ਆ ਜਦੋਂ ਵੀ ਆਉਣਾ ਏਰੀਏ 'ਚ, ਘਰੇ ਤਾਂ ਹੋ ਕੇ ਹੀ ਜਾਂਦੇ ਬਸ। ਪੁੱਛਦੇ ਹਾਲ ਚਾਲ? ਹਾਂ ਹਾਂ, ਹੁਣ ਆ ਕੇ ਗਏ, ਥੋੜ੍ਹੇ ਦਿਨ ਹੋ ਗਏ। ਇੱਥੇ ਬਠਿੰਡੇ ਪ੍ਰੋਗਰਾਮ ਸੀਗਾ। ਹਾਂਜੀ ਹਾਂਜੀ। ਹਾਂ, ਉਹਦੇ ਆਪਣਾ ਆ ਕੇ ਗਿਆ, ਆਪਣਾ ਇਹ ਜਗਸੀਰ ਆ ਕੇ। ਉਹ ਮੈਨੂੰ, ਮੈਂ ਵੀ ਆਉਣਾ ਸੀਗਾ, ਹਾਂ। ਮੇਰੀ ਮਜਬੂਰੀ ਹੋਰ ਬਣ ਗਈ, ਕਿਤੇ ਮੈਨੂੰ ਜਾਣਾ ਪਿਆ। ਠੀਕ ਆ। ਬਾਪੂ ਜੀ ਸਰਦਾਰ ਦਲੀਪ ਸਿੰਘ ਹੁਣੀ, ਸਿੱਧੂ ਸਾਹਿਬ, ਜਿਹੜੇ ਆਪਣੇ ਬਹੁਤ ਹੀ ਪਿਆਰੇ ਕਲਾਕਾਰ ਹਰਭਜਨ ਮਾਨ, ਗੁਰਸੇਵਕ ਮਾਨ ਹੁਣਾਂ ਦੇ ਮਾਮਾ ਜੀ ਹੈ। 47 ਤੋਂ ਪਹਿਲਾਂ ਦਾ ਜਨਮ ਸੀ ਇਹਨਾਂ ਦਾ, ਤੇ ਇਹਨਾਂ ਨਾਲੋਂ ਸਾਰੀਆਂ ਗੱਲਾਂ ਬਾਤਾਂ ਆਪਾਂ ਕੀਤੀਆਂ ਨੇ ਕਿ 47 ਵੇਲੇ ਹੋਇਆ ਕੀ, ਤੇ ਕਿਵੇਂ ਤੁਸੀਂ ਉੱਜੜ ਕੇ ਇਸ ਪਾਸੇ ਆਏ, ਤੇ ਕਿੰਨਾ ਕੁ ਜ਼ਿਆਦਾ ਨੁਕਸਾਨ ਹੋਇਆ। ਤਾਂ ਉਦੋਂ ਸਮਾਂ ਚੰਗਾ ਸੀ ਕਿ ਹੁਣ ਚੰਗਾ ਸੀ? ਜਿਵੇਂ ਸਾਰੇ ਬਜ਼ੁਰਗਾਂ ਦੀ ਗੱਲ ਹੁੰਦੀ, ਸਾਰਿਆਂ ਨੇ ਕਿਹਾ ਕਿ ਉਦੋਂ ਸਮਾਂ ਚੰਗਾ ਸੀ, ਪਿਆਰ ਨਾਲ ਸਾਰੇ ਲੋਕ ਜਿਹੜੇ ਉਹ ਰਹਿੰਦੇ ਸਨ। ਸੋ ਇਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਸਾਰੇ ਪਿਆਰ ਨਾਲ ਰਹਿੰਦੇ ਸੀਗੇ। ਸੋ ਇਹ ਐਪੀਸੋਡ ਤੁਹਾਨੂੰ ਕਿਵੇਂ ਲੱਗਾ ਸਾਡੇ ਨਾਲ ਜਰੂਰ ਸਾਂਝਾ ਕਰਿਓ, ਸ਼ੇਅਰ ਜਰੂਰ ਕਰਿਆ ਕਰੋ ਮਿੱਤਰੋ। ਇੱਕ ਸ਼ੇਅਰ ਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਇੱਕ ਸ਼ੇਅਰ ਕਰਕੇ ਤੁਸੀਂ ਇਹਨਾਂ ਬਜ਼ੁਰਗਾਂ ਦੀਆਂ ਯਾਦਾਂ ਜਿਹੜੀਆਂ ਉਹ ਕਿਤੋਂ ਦੀਆਂ ਕਿਤੋਂ ਤੱਕ ਪਹੁੰਚਾ ਦਿਓਗੇ। ਜਦੋਂ ਇਹਨਾਂ ਦੇ ਰਿਸ਼ਤੇਦਾਰਾਂ, ਇਹਨਾਂ ਦੇ ਸਕੇ ਸੰਬੰਧੀਆਂ, ਜਾਂ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਲੋਕ ਨੇ, ਜਿਨ੍ਹਾਂ ਪਿੰਡਾਂ ਦੀ ਗੱਲ ਇਹਨਾਂ ਨੇ ਕੀਤੀ, ਜਿਨ੍ਹਾਂ ਲੋਕਾਂ ਦੀ ਗੱਲ ਇਹਨਾਂ ਨੇ ਕੀਤੀ, ਜਦੋਂ ਉਹਨਾਂ ਤੱਕ ਜਾਊਗੀ ਤਾਂ ਉਹ ਵੀ ਬੜੇ ਖੁਸ਼ ਹੋਣਗੇ। ਸੋ ਇੱਕ ਕਲਿੱਕ ਦੇ ਨਾਲ ਤੇ ਇੱਕ ਸ਼ੇਅਰ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ, ਸ਼ੇਅਰ ਜਰੂਰ ਕਰਿਆ ਕਰੋ। ਧੰਨਵਾਦ ਜੀ।